ਅਗਲੀ ਖਬਰ ਵੱਲ ਚਲੀਏ ਤਾਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ 2 ਭਾਰਤੀ ਮੂਲ ਦੇ ਬੰਦੇ ਜਿਹੜੇ ਆ ਉਹ ਆਪਣੇ ਹਿਰਾਸਤ ਦੇ ਵਿੱਚ ਲੈ ਲਏ ਹੈਗੇ ਆ। ਹਿਮੰਤ ਕੁਮਾਰ ਤੇ ਰਿਨਕੇਸ਼ ਕੁਮਾਰ ਪਟੇਲ। ਇਹ ਪਿਛਲੇ ਵੀਕਐਂਡ ਦੇ ਦੌਰਾਨ ਜਿਹੜਾ ਕ੍ਰੈਕਡਾਊਨ ਕੀਤਾ ਗਿਆ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ, ਜਿਹੜੇ ਖਾਸ ਕਰਕੇ ਸੀਰੀਅਸ ਕ੍ਰਾਈਮਸ ਦੇ ਵਿੱਚ ਇਨਵੋਲਵ ਹੈਗੇ ਆ ਅਮਰੀਕਾ ਦੇ ਵਿੱਚ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਮੁਤਾਬਕ ਹਿਮੰਤ ਕੁਮਾਰ ਨੂੰ ਕਨਵਿਕਟ ਕੀਤਾ ਗਿਆ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ, ਕਿਉਂਕਿ ਅਟੈਂਪਟਡ ਲਿਊਡ ਐਕਟ ਜਿਹਦੇ ਵਿੱਚ ਚਾਈਲਡ ਇਨਵੋਲਵ ਸੀਗਾ। ਜਦ ਕਿ ਪਟੇਲ ਨੂੰ ਇੱਕ ਬ੍ਰੈਡਲੀ ਕਾਉਂਟੀ ਦੇ ਵਿੱਚ ਕਨਸਪੀਰੇਸੀ ਟੂ ਕਮਿਟ ਥੈਫਟ ਐਕਸੀਡਿੰਗ $60,000 ਉਹਦੇ ਤਹਿਤ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। ਪਟੇਲ ਨੂੰ ਪਹਿਲਾਂ 6 ਸਾਲਾਂ ਦੀ ਸਜ਼ਾ ਹੋਈ ਸੀ, ਉਹ ਤੋਂ ਬਾਅਦ ਉਹ ਸਸਪੈਂਡ ਕਰ ਦਿੱਤੀ ਗਈ ਸੀ 1 ਸਾਲ ਤੋਂ ਬਾਅਦ, ਜਦੋਂ ਆਈਸ ਨੇ ਉਹਨੂੰ ਆਪਣੇ ਕਸਟਡੀ 'ਚ ਲੈ ਲਿਆ। ਆਈਸ ਨੇ ਇਹ ਕਿਹਾ ਵੀ ਪਟੇਲ ਜਿਹੜਾ ਆ ਉਹਦੇ ਤੇ ਜਿਹੜੀਆਂ ਡਿਪੋਰਟੇਸ਼ਨ ਪ੍ਰੋਸੀਡਿੰਗਸ ਇਸ ਟਾਈਮ ਚੱਲ ਰਹੀਆਂ। ਏਜੰਸੀ ਨੇ ਇਹ ਵੀ ਕਨਫਰਮ ਕੀਤਾ ਵੀ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਵੀਕਐਂਡ ਦੇ ਦੌਰਾਨ, ਖਾਸ ਕਰਕੇ ਜਿਹੜੇ ਮੈਨਸਲੌਟਰ, ਸੈਕਸ਼ੂਅਲ ਅਫੈਂਸਿਸ, ਅਸੌਲਟ ਤੇ ਡਰੱਗ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਸੀਗੇ। ਆਫੀਸ਼ੀਅਲਸ ਜਿਹੜੇ ਆ ਉਹਨਾਂ ਨੇ ਇਹ ਐਕਸਪਲੇਨ ਕੀਤਾ ਵੀ ਆਈਸ ਡਿਟੇਨਰ ਜਿਹੜਾ ਆ ਉਹ ਅਲਾਓ ਕਰਦਾ ਹੈਗਾ ਜਿਹੜੇ ਲੋਕਲ ਐਨਫੋਰਸਮੈਂਟ ਨੂੰ, ਉਹ ਤਾਂ ਕਿ ਉਹ ਆਈਸ ਨੂੰ ਦੱਸ ਸਕਣ ਵੀ ਆਹ ਲੋਕ ਜਿਹੜੇ ਆ ਅਨਡਾਕੂਮੈਂਟਡ ਹੈਗੇ ਜਾਂ ਇਲੀਗਲ ਆ, ਉਹ ਐਸ ਕ੍ਰਾਈਮ ਦੇ ਵਿੱਚ ਇਨਵੋਲਵ ਹੈਗੇ ਆ। ਜਦੋਂ ਇੱਕ ਵਾਰ ਉਹ ਆਈਸ ਦੇ ਕਸਟਡੀ ਦੇ ਕੋਲ ਪਹੁੰਚ ਜਾਂਦੇ ਆ, ਸੋ ਉਹ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਡਿਟੈਂਸ਼ਨ ਹੁੰਦੀ ਆ ਤੇ ਉਹ ਤੋਂ ਬਾਅਦ ਫਿਰ ਪੋਸੀਬਲੀ ਅਮਰੀਕਾ ਤੋਂ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਂਦਾ ਆ। ਸੋ ਇਹ ਜਿਹੜਾ ਆਪਰੇਸ਼ਨ ਚੱਲਿਆ, ਜਿਹਦੇ ਤਹਿਤ 2 ਇਹ ਭਾਰਤੀ ਮੂਲ ਦੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਆ, ਇਹ ਇੱਕ ਅਮਰੀਕਾ ਦਾ ਜਿਹੜਾ ਬ੍ਰੌਡਰ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟਸ ਆ, ਜੋ ਕਿ ਪੂਰੇ ਅਮਰੀਕਾ ਦੇ ਵਿੱਚ ਇਸ ਟਾਈਮ ਚੱਲ ਰਹੀ ਹੈਗੀ। ਜੀ। ਅਗਲੀ ਖਬਰ ਵੱਲ ਚਲੀਏ ਤਾਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ 2 ਭਾਰਤੀ ਮੂਲ ਦੇ ਬੰਦੇ ਜਿਹੜੇ ਆ ਉਹ ਆਪਣੇ ਹਿਰਾਸਤ ਦੇ ਵਿੱਚ ਲੈ ਲਏ ਹੈਗੇ ਆ। ਹਿਮੰਤ ਕੁਮਾਰ ਤੇ ਰਿਨਕੇਸ਼ ਕੁਮਾਰ ਪਟੇਲ। ਇਹ ਪਿਛਲੇ ਵੀਕਐਂਡ ਦੇ ਦੌਰਾਨ ਜਿਹੜਾ ਕ੍ਰੈਕਡਾਊਨ ਕੀਤਾ ਗਿਆ ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਉੱਤੇ, ਜਿਹੜੇ ਖਾਸ ਕਰਕੇ ਸੀਰੀਅਸ ਕ੍ਰਾਈਮਸ ਦੇ ਵਿੱਚ ਇਨਵੋਲਵ ਹੈਗੇ ਆ ਅਮਰੀਕਾ ਦੇ ਵਿੱਚ। ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਮੁਤਾਬਕ ਹਿਮੰਤ ਕੁਮਾਰ ਨੂੰ ਕਨਵਿਕਟ ਕੀਤਾ ਗਿਆ ਕੰਟਰਾ ਕੋਸਟਾ ਕਾਉਂਟੀ ਦੇ ਵਿੱਚ, ਕਿਉਂਕਿ ਅਟੈਂਪਟਡ ਲਿਊਡ ਐਕਟ ਜਿਹਦੇ ਵਿੱਚ ਚਾਈਲਡ ਇਨਵੋਲਵ ਸੀਗਾ। ਜਦ ਕਿ ਪਟੇਲ ਨੂੰ ਇੱਕ ਬ੍ਰੈਡਲੀ ਕਾਉਂਟੀ ਦੇ ਵਿੱਚ ਕਨਸਪੀਰੇਸੀ ਟੂ ਕਮਿਟ ਥੈਫਟ ਐਕਸੀਡਿੰਗ $60,000 ਉਹਦੇ ਤਹਿਤ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ। ਪਟੇਲ ਨੂੰ ਪਹਿਲਾਂ 6 ਸਾਲਾਂ ਦੀ ਸਜ਼ਾ ਹੋਈ ਸੀ, ਉਹ ਤੋਂ ਬਾਅਦ ਉਹ ਸਸਪੈਂਡ ਕਰ ਦਿੱਤੀ ਗਈ ਸੀ 1 ਸਾਲ ਤੋਂ ਬਾਅਦ, ਜਦੋਂ ਆਈਸ ਨੇ ਉਹਨੂੰ ਆਪਣੇ ਕਸਟਡੀ 'ਚ ਲੈ ਲਿਆ। ਆਈਸ ਨੇ ਇਹ ਕਿਹਾ ਵੀ ਪਟੇਲ ਜਿਹੜਾ ਆ ਉਹਦੇ ਤੇ ਜਿਹੜੀਆਂ ਡਿਪੋਰਟੇਸ਼ਨ ਪ੍ਰੋਸੀਡਿੰਗਸ ਇਸ ਟਾਈਮ ਚੱਲ ਰਹੀਆਂ। ਏਜੰਸੀ ਨੇ ਇਹ ਵੀ ਕਨਫਰਮ ਕੀਤਾ ਵੀ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਵੀਕਐਂਡ ਦੇ ਦੌਰਾਨ, ਖਾਸ ਕਰਕੇ ਜਿਹੜੇ ਮੈਨਸਲੌਟਰ, ਸੈਕਸ਼ੂਅਲ ਅਫੈਂਸਿਸ, ਅਸੌਲਟ ਤੇ ਡਰੱਗ ਟ੍ਰੈਫਿਕਿੰਗ ਦੇ ਵਿੱਚ ਇਨਵੋਲਵ ਸੀਗੇ। ਆਫੀਸ਼ੀਅਲਸ ਜਿਹੜੇ ਆ ਉਹਨਾਂ ਨੇ ਇਹ ਐਕਸਪਲੇਨ ਕੀਤਾ ਵੀ ਆਈਸ ਡਿਟੇਨਰ ਜਿਹੜਾ ਆ ਉਹ ਅਲਾਓ ਕਰਦਾ ਹੈਗਾ ਜਿਹੜੇ ਲੋਕਲ ਐਨਫੋਰਸਮੈਂਟ ਨੂੰ, ਉਹ ਤਾਂ ਕਿ ਉਹ ਆਈਸ ਨੂੰ ਦੱਸ ਸਕਣ ਵੀ ਆਹ ਲੋਕ ਜਿਹੜੇ ਆ ਅਨਡਾਕੂਮੈਂਟਡ ਹੈਗੇ ਜਾਂ ਇਲੀਗਲ ਆ, ਉਹ ਐਸ ਕ੍ਰਾਈਮ ਦੇ ਵਿੱਚ ਇਨਵੋਲਵ ਹੈਗੇ ਆ। ਜਦੋਂ ਇੱਕ ਵਾਰ ਉਹ ਆਈਸ ਦੇ ਕਸਟਡੀ ਦੇ ਕੋਲ ਪਹੁੰਚ ਜਾਂਦੇ ਆ, ਸੋ ਉਹ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਡਿਟੈਂਸ਼ਨ ਹੁੰਦੀ ਆ ਤੇ ਉਹ ਤੋਂ ਬਾਅਦ ਫਿਰ ਪੋਸੀਬਲੀ ਅਮਰੀਕਾ ਤੋਂ ਉਹਨਾਂ ਨੂੰ ਰਿਮੂਵ ਕਰ ਦਿੱਤਾ ਜਾਂਦਾ ਆ। ਸੋ ਇਹ ਜਿਹੜਾ ਆਪਰੇਸ਼ਨ ਚੱਲਿਆ, ਜਿਹਦੇ ਤਹਿਤ 2 ਇਹ ਭਾਰਤੀ ਮੂਲ ਦੇ ਜਿਹੜੇ ਲੋਕ ਆ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਆ, ਇਹ ਇੱਕ ਅਮਰੀਕਾ ਦਾ ਜਿਹੜਾ ਬ੍ਰੌਡਰ ਇਮੀਗ੍ਰੇਸ਼ਨ ਐਨਫੋਰਸਮੈਂਟ ਐਫਰਟਸ ਆ, ਜੋ ਕਿ ਪੂਰੇ ਅਮਰੀਕਾ ਦੇ ਵਿੱਚ ਇਸ ਟਾਈਮ ਚੱਲ ਰਹੀ ਹੈਗੀ। ਜੀ।